ਸਾਰੇ ਸੱਜਣਾ ਬੇਲੀਆਂ ਨੂੰ ਮੇਰੇ ਵੱਲੋਂ ਸਲਾਮ ਤੇ ਵੱਡਾ ਦਿਨ ਮੁਬਾਰਕ ਹੋਏ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 12ਵਾਂ ਮਹੀਨਾ ਚੱਲ ਰਿਹਾ ਹੈ ਤੇ ਇਹ ਵੱਡੇ ਦਿਨ ਦਾ ਮਹੀਨਾ ਤੇ ਮੇਰੇ ਪਿੱਛੇ ਲੱਗੀ ਸਜਾਵਟ ਵੇਖ ਕੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ। ਇਹ ਸਾਡੇ ਮਸੀਹਾਂ ਵਾਸਤੇ ਈਦ ਹੈ ਤੇ ਯਿਸੂ ਮਸੀਹ ਦੇ ਦੁਨੀਆ ਆਉਣ ਦੀ ਖੁਸ਼ੀ ਅਸੀਂ ਮਨਾਉਂਦੇ ਹਾਂ। ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰਾਂਗਾ ਉਹ ਪੰਜਾਬੀ ਤਰੀਕੇ ਤੇ ਪੰਜਾਬੀ ਰਵਾਇਤੀ ਜੋਸ਼ੋ ਖਰੋਸ਼ ਨਾਲ ਵੱਡਾ ਦਿਨ ਮਨਾਉਣ ਦੀ ਹੈ। ਆਮ ਤੌਰ ਤੇ ਲੋਕੀ ਇਹ ਸਮਝਦੇ ਨੇ ਕਿ ਚੂੰਕਿ ਜ਼ਿਆਦਾਤਰ ਦੁਨੀਆ ਦਾ ਜਿਹੜਾ ਮਗਰਬੀ ਇਲਾਕਾ ਹੈ ਉਧਰ ਮਸੀਹਤ ਹੈ ਤੇ ਉੱਥੋਂ ਹੀ ਬਹੁਤ ਸਾਰੇ ਲੋਕ ਮਸੀਹੀ ਰਵਾਇਤਾਂ ਨੂੰ ਤੇ ਰਿਵਾਜ਼ਾਂ ਨੂੰ ਲੈ ਕੇ ਇੱਥੇ ਆਏ। ਇਸ ਲਈ ਪੰਜਾਬ 'ਚ ਵੀ ਸ਼ਾਇਦ ਜਿਹੜੇ ਮਗਰਬੀ ਰਿਵਾਜ ਨੇ ਉਹਨਾਂ 'ਤੇ ਹੀ ਮਸੀਹੀ ਅਮਲ ਕਰਦੇ ਨੇ 100%। ਲੇਕਿਨ ਇਸ ਤਰ੍ਹਾਂ ਨਹੀਂ ਹੈ। ਬੇਸ਼ੱਕ ਬਹੁਤ ਸਾਰੇ ਰਿਵਾਜ ਐਸੇ ਨੇ ਜਿਹੜੇ ਕਿ ਮਗਰਬੀ ਕਲਚਰ ਦੇ ਵਿੱਚ ਆ ਗਏ ਸਨ ਤੇ ਉਹ ਸਾਡੇ ਇੱਥੇ ਰਹਿਤਲ ਵਹਿਤਲ ਦਾ ਹਿੱਸਾ ਬਣ ਗਏ ਨੇ ਮਜ਼ਹਬੀ ਤੌਰ 'ਤੇ ਜਦੋਂ ਅਸੀਂ ਵੱਡਾ ਦਿਨ ਮਨਾਉਂਦੇ ਹਾਂ। ਲੇਕਿਨ ਤੁਸੀਂ ਨਾਂ ਤੋਂ ਵੀ ਵੇਖੋਗੇ ਕਿ ਸਾਡੇ ਲਈ ਇਹਦਾ ਨਾਮ ਹੀ ਆਪਣਾ ਹੈ, ਵੱਡਾ ਦਿਨ, ਜਿਹਨੂੰ ਕਿ ਉਰਦੂ 'ਚ ਅਸੀਂ ਬੜਾ ਦਿਨ ਵੀ ਕਹਿੰਦੇ ਹਾਂ। ਤੇ ਇੱਕ ਅਲੱਗ ਜਿਹਾ ਇਹਦਾ ਮਾਹੌਲ ਬਣਿਆ ਹੁੰਦਾ ਜਿਹੜਾ ਕਿ ਪੰਜਾਬੀ ਮਾਹੌਲ ਹੈ। ਬੇਸ਼ੱਕ ਆਮ ਤੌਰ 'ਤੇ ਇਹ ਟਰੀ ਜਿਹੜਾ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਮਾਡਰਨ ਵੈਸਟਰਨ ਅੰਦਾਜ਼ ਦੇ ਵਿੱਚ ਲੋਕ ਲਗਾਉਂਦੇ ਨੇ ਘਰਾਂ ਦੇ ਵਿੱਚ ਤੇ ਅਸੀਂ ਵੀ ਲਗਾਇਆ। ਲੇਕਿਨ ਇਸ ਤੋਂ ਇਲਾਵਾ ਵੀ ਬਹੁਤ ਕੁਛ ਹੈ। ਕ੍ਰਿਸਮਸ ਕੇਕ ਉਧਰ ਦੀ ਚੀਜ਼ ਹੈ ਲੇਕਿਨ ਪੰਜਾਬ ਵਿੱਚ ਕੁਝ ਹੋਰ ਹੈ ਤੇ ਅੱਜ ਅਸੀਂ ਉਹਦੇ ਬਾਰੇ 'ਚ ਗੱਲਬਾਤ ਕਰਾਂਗੇ। ਜਦੋਂ ਤੋਂ ਮੈਂ ਨਿੱਕਾ ਹੁੰਦਾ ਸੀ ਸਾਡੇ ਪਿੰਡ ਵਿੱਚ, ਕਿਉਂਕਿ ਉਹ ਮਸੀਹਾਂ ਦਾ ਪਿੰਡ ਸੀ ਤੇ ਇਰਦ ਗਿਰਦ ਸਭ ਲੋਕਾਂ ਨੂੰ ਪਤਾ ਸੀ ਤੇ ਵੱਡੇ ਦਿਨ ਤੋਂ ਕੋਈ 5-6 ਦਿਨ ਪਹਿਲੇ ਪਿੰਡ ਦੇ ਵਿੱਚ ਛੋਟੇ ਛੋਟੇ ਸਟਾਲ, ਮਨਿਆਰੀ ਦੁਕਾਨਾਂ ਇਹ ਲੱਗ ਜਾਂਦੀਆਂ ਸਨ ਤੇ ਲੋਕ ਵੱਡੇ ਦਿਨ ਨੂੰ ਇੱਕ ਫੈਸਟੀਵਲ ਦੀ ਤਰ੍ਹਾਂ, ਇੱਕ ਮੇਲੇ ਦੀ ਤਰ੍ਹਾਂ ਉਹ ਰਵਾਇਤੀ ਖਾਣੇ ਉੱਥੇ ਮਿਲਦੇ ਸਨ, ਦੇਸੀ ਮਠਾਈਆਂ ਉੱਥੇ ਮਿਲਦੀਆਂ ਸਨ, ਦੇਸੀ ਖਿਡੌਣੇ ਮਿਲਦੇ ਸਨ ਤੇ ਇੱਕ ਮੇਲੇ ਦਾ ਸਮਾਂ ਹੁੰਦਾ ਸੀ। ਇਬਾਦਤ ਵੀ ਚੱਲਦੀ ਰਹਿੰਦੀ ਸੀ ਲੇਕਿਨ ਨਾਲ ਲੋਕ ਈਦ ਨੂੰ ਪੰਜਾਬੀ ਜਿਹੜਾ ਅੰਦਾਜ਼ ਹੈ, ਰੰਗ ਢੰਗ ਹੈ, ਉਹਦੇ ਨਾਲ ਮਨਾਉਂਦੇ ਸੀ। ਆਮ ਤੌਰ 'ਤੇ ਸਾਡੇ ਪੰਜਾਬੀਆਂ ਦੇ ਘਰਾਂ ਵਿੱਚ ਕ੍ਰਿਸਮਸ 'ਤੇ ਜਿਹੜੀ ਸਾਡਾ ਸਜਾਵਟੀ ਤਰੀਕਾ ਹੈ ਪਿੰਡਾਂ ਦਾ ਕਿ ਘਰ ਨੂੰ ਮਿੱਟੀ ਸ਼ਿੱਟੀ ਫੇਰ ਕੇ ਜਾਂ ਚੂਨਾ ਲਗਾ ਕੇ ਉਹਦੇ ਬਾਅਦ ਉਹਦੇ ਫੁੱਲ ਬੂਟੇ ਸਜਾਵਟਾਂ ਜਿਹੜੀਆਂ ਅਸੀਂ ਪਿੰਡਾਂ 'ਚ ਵੇਖਦੇ ਹਾਂ ਉਹ ਕੀਤੀਆਂ ਜਾਂਦੀਆਂ ਨੇ। ਸ਼ਹਿਰਾਂ ਦੇ ਵਿੱਚ ਝੰਡੀਆਂ ਲਗਾ ਕੇ, ਲੜੀਆਂ ਲਗਾ ਕੇ ਘਰਾਂ ਨੂੰ ਸਜਾਇਆ ਜਾਂਦਾ ਤੇ ਉਸ ਤੋਂ ਇਲਾਵਾ ਇੱਕ ਸਿਤਾਰਾ ਬਣਾ ਕੇ ਜਿਹੜਾ ਕਿ ਸਾਡਾ ਉਹਦੇ ਨਾਲ ਇੱਕ ਮਜ਼ਹਬੀ ਅਕੀਦਤ ਵੀ ਹੈ ਤੇ ਇੱਕ ਨਿਸ਼ਾਨ ਹੈ ਕ੍ਰਿਸਮਸ ਦੀ ਖੁਸ਼ੀ ਦਾ, ਯਿਸੂ ਮਸੀਹ ਦੇ ਦੁਨੀਆ 'ਤੇ ਆਮਦ ਦਾ, ਉਹ ਲਗਾਇਆ ਜਾਂਦਾ ਤੇ ਘਰ ਦੇ ਅੰਦਰ ਤੇ ਚਰਚ ਦੇ ਅੰਦਰ ਅਗਰ ਲੋਕ ਅਫੋਰਡ ਕਰ ਸਕਦੇ ਨੇ ਤੇ ਲੋਕ ਕ੍ਰਿਸਮਸ ਟਰੀ ਆਮ ਦੇਸੀ ਦਰਖਤ ਦੇ ਉੱਤੇ ਵੀ ਬਣਾ ਲੈਂਦੇ ਨੇ, ਦਰਖਤ ਨੂੰ ਸਜਾ ਕੇ, ਜਾਂ ਇੱਕ ਆਰਟੀਫਿਸ਼ੀਅਲ ਦਰਖਤ ਜਿਵੇਂ ਅਸੀਂ ਲਾਇਆ, ਇਹ ਲੋਹੇ ਦੀਆਂ ਤਾਰਾਂ ਤੇ ਪਲਾਸਟਿਕ ਦੇ ਪੱਤੀਆਂ ਦਾ ਬਣਿਆ ਹੋਇਆ। ਇਹ ਤੁਸੀਂ ਹਰ ਵਾਰੀ ਇਹਨੂੰ ਲਪੇਟ ਲੈਂਦੇ ਹੋ ਤੇ ਅਗਲੇ ਸਾਲ ਫਿਰ ਲਗਾ ਲੈਂਦੇ ਹੋ, ਬਾਰ-ਬਾਰ ਇਸਤੇਮਾਲ ਹੋ ਸਕਦਾ ਤੇ ਇਸ ਲਿਹਾਜ਼ ਨਾਲ ਇਹ ਥੋੜ੍ਹਾ ਆਸਾਨ ਹੈ ਮੈਨੇਜ ਕਰਨਾ ਤੇ ਇਹਦੇ ਉੱਤੇ ਮੁਖਤਲਿਫ ਸਜਾਵਟ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੁਸੀਂ ਲਾ ਕੇ ਤੇ ਆਪਣੇ ਵੱਲੋਂ ਇੱਕ ਰੌਣਕ ਤੇ ਰੰਗੀਨੀ ਜਿਹੜੀ ਉਹਦੇ ਅੰਦਰ। ਲੇਕਿਨ ਜਿਹੜਾ ਝੰਡੀਆਂ ਵਾਲਾ ਤੇ ਰੰਗ ਰੋਗਨ ਦੇ ਨਾਲ ਬੇਲ ਬੂਟੇ ਬਣਾਉਣ ਵਾਲਾ ਜਿਹੜਾ ਤਰੀਕਾ ਹੈ ਉਹ ਅਜੇ ਵੀ ਪੰਜਾਬ ਦੇ ਵਿੱਚ ਬਹੁਤ ਆਮ ਹੈ। ਇਸ ਤੋਂ ਇਲਾਵਾ ਅਸੀਂ ਵੱਡੇ ਦਿਨ 'ਤੇ ਮਠਾਈਆਂ ਜਿਹੜੀਆਂ ਦੇਸੀ ਮਠਾਈਆਂ ਨੇ ਉਹ ਤਕਸੀਮ ਕਰਨੇ। ਕੇਕ ਇੱਕ ਆ ਗਈ ਐਸੀ ਚੀਜ਼ ਜਿਹੜੀ ਕਿ ਲੋਕ ਬਹੁਤ ਆਸਾਨੀ ਨਾਲ ਖਰੀਦਿਆ ਤੇ ਦੇ ਦਿੱਤਾ ਤੇ ਲੋਕ ਸਮਝਦੇ ਕਿ ਕ੍ਰਿਸਮਸ ਦਾ ਰਵਾਇਤੀ ਖਾਣਾ ਕੇਕ ਹੈ, ਲੇਕਿਨ ਇਹ ਨਹੀਂ ਹੈ। ਅਸਲ 'ਚ ਰਵਾਇਤੀ ਖਾਣਾ ਮਿੱਠਾ ਹੈ ਤੇ ਮਿੱਠਾ ਜਿਹੜਾ ਉਹ ਕਿਸੇ ਵੀ ਮੁਲਕ ਦੇ ਇਲਾਕੇ ਦੀ ਆਪਣੀ ਸ਼ਕਲ 'ਚ ਹੁੰਦਾ। ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਕ੍ਰਿਸਮਸ 'ਤੇ ਜਲੇਬੀਆਂ, ਲੱਡੂ, ਬਰਫੀ ਇਹੀ ਖਾਂਦੇ ਰਹੇ ਤੇ ਹੁਣ ਵੀ ਲੋਕਾਂ ਨੂੰ ਤਕਸੀਮ ਕਰਨ ਵੇਲੇ ਵੀ ਅਸੀਂ ਦਿੰਦੇ ਹਾਂ। ਜ਼ਿਆਦਾਤਰ ਕੇਕ ਹੀ ਆਉਂਦੇ ਜਾਂਦੇ ਨੇ ਲੇਕਿਨ ਵਿੱਚ ਅਸੀਂ ਅਜੇ ਤੱਕ ਥੋੜ੍ਹਾ ਜ਼ੋਰ ਲਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਪੰਜਾਬੀ ਮਠਾਈਆਂ ਨੇ ਉਹ ਵੀ ਕ੍ਰਿਸਮਸ ਦਾ ਹੀ ਇਜ਼ਹਾਰ ਨੇ, ਵੱਡੇ ਦਿਨ ਦਾ ਇਜ਼ਹਾਰ ਨੇ, ਉਹ ਵੀ ਦੇਣੀਆਂ ਚਾਹੀਦੀਆਂ ਨੇ। ਜਿਵੇਂ ਕਿ ਮੈਂ ਆਪ ਸੋਚਣਾ ਕਿ ਕੱਲ੍ਹ ਦੇ ਦਿਹਾੜੇ ਯਾਨੀ ਅਸੀਂ ਜਦੋਂ ਲੋਕਾਂ ਨੂੰ ਦਿਆਂਗੇ ਆਪਣੇ ਗਿਫਟ ਤੇ ਉਹ ਦੇਸੀ ਮਠਾਈਆਂ ਦੀ ਸ਼ਕਲ 'ਚ ਦਿਆਂਗੇ। ਇਸ ਤੋਂ ਇਲਾਵਾ ਅਸੀਂ ਖਾਣੇ ਜਿਹੜੇ ਖਾਂਦੇ ਹਾਂ
यूरोप च मगरब च क्रिसमस पुडिंग का रिवाज है, वो भी ਜਿਹੜਾ ਉਹਨਾਂ ਦੇ ਇਲਾਕੇ ਦਾ ਇੱਕ ਖਾਣਾ ਹੈ। ਲੇਕਿਨ ਸਾਡੇ ਇੱਥੇ ਦੇਸੀ ਖਾਣੇ ਹੀ ਬਣਾਏ ਜਾਂਦੇ ਨੇ ਆਮ ਤੌਰ 'ਤੇ। ਲੋਕ ਜਿਹੜਾ ਸਾਡੇ ਇੱਥੇ ਫੈਸਟੀਵਿਟੀ ਨੂੰ ਜ਼ਾਹਿਰ ਕਰਨ ਵਾਲਾ ਖਾਣਾ ਹੈ, ਉਹ ਬੜਾ ਗੋਸ਼ਤ ਹੈ, ਛੋਟਾ ਗੋਸ਼ਤ ਹੈ, ਮੁਰਗੀ ਹੈ, ਇੰਝ ਦਾ ਸਾਲਨ ਬਣਾਉਂਦੇ ਨੇ, ਉਹ ਖਾਂਦੇ ਨੇ ਲੋਕ। ਰਵਾਇਤੀ ਹਲਵੇ ਸੂਜੀ ਦਾ, ਗਾਜਰ ਦਾ ਹਲਵਾ ਜਿਹੜਾ ਇਹ ਬਣਾਉਂਦੇ ਨੇ, ਗਜਰੇਲਾ ਬਣਾਉਂਦੇ ਨੇ ਲੋਕ ਆਪਣੇ ਖਾਣਿਆਂ ਦੇ ਵਿੱਚ। ਐਸੇ ਮਸ਼ਰੂਬਾਤ ਅਤੇ ਜੋ ਕਿ ਸਰਦੀਆਂ ਨੇ ਅਤੇ ਡਰਾਈ ਫਰੂਟਸ ਦਾ ਇਸਤੇਮਾਲ ਕਰਦੇ ਨੇ। ਅਸੀਂ ਆਪਣੇ ਘਰ 'ਚ ਜਿਹੜੀ ਉਹ ਥੋੜ੍ਹੇ ਜਿਹੇ ਡਰਾਈ ਫਰੂਟ, ਮੂੰਗਫਲੀ ਅਤੇ ਆਪਣਾ ਅਖਰੋਟ, ਬਦਾਮ, ਪਿਸਤਾ ਵਗੈਰਾ ਲਿਆ ਕੇ ਰੱਖੇ ਹੁੰਦੇ ਨੇ। ਉਹ ਨਾਲ ਵੱਡੇ ਦਿਨ ਦੇ ਮਹਿਮਾਨਾਂ ਦੀ ਆਵਾਜਾਈ ਚੱਲਦੀ ਰਹਿੰਦੀ ਹੈ, ਨਾਲ ਥੋੜ੍ਹਾ ਬਹੁਤਾ ਜਿਹੜਾ ਨਾ ਉਹ ਜਿਹਨੂੰ ਕਹਿ ਲਓ ਕਿ ਸਮਥਿੰਗ ਟੂ ਹੈ ਜੀ, ਉਹ ਚੱਲਦਾ ਰਹਿੰਦਾ। ਅਤੇ ਉਹ ਅਸੀਂ ਰਵਾਇਤੀ ਪੰਜਾਬੀ ਅੰਦਾਜ਼ 'ਚ ਇਹਨੂੰ ਸੈਲੀਬਰੇਟ ਕਰਨੇ ਆ। ਕਦੀ ਲੋਕ ਸਾਨੂੰ ਪੁੱਛਦੇ ਨੇ ਕਿ ਉਹ ਤੁਹਾਡੇ ਕ੍ਰਿਸਮਸ 'ਤੇ ਜਿਹੜਾ ਕ੍ਰਿਸਮਸ ਟਰੀ ਹੁੰਦਾ ਜੀ, ਉਹ ਫਿਰ ਕਿਵੇਂ ਹੁੰਦਾ? ਉਹ ਜੀ ਕ੍ਰਿਸਮਸ ਕੇਕ ਫਿਰ ਤੁਸੀਂ ਕਿਵੇਂ ਬਣਾਉਂਦੇ ਹੋ? ਅਸੀਂ ਹੋਰ ਬਹੁਤ ਕੁਝ ਬਣਾਉਂਦੇ। ਮਤਲਬ ਸਾਡੇ ਘਰ ਦਾ ਰਵਾਇਤੀ ਖਾਣਾ, ਸਾਡਾ ਕ੍ਰਿਸਮਸ ਜਦੋਂ ਹੁੰਦਾ, ਇਹ ਖਰੋੜੇ ਹੁੰਦੇ ਨੇ, ਕੱਟੇ ਦੇ ਖਰੋੜੇ। ਇਹ ਸਾਡਾ ਸਾਲ ਤੋਂ ਸਾਡਾ ਕ੍ਰਿਸਮਸ ਦਾ ਰਵਾਇਤੀ ਖਾਣਾ ਬਣ ਗਿਆ ਕਿ ਸਾਡੇ ਖਾਨਦਾਨ 'ਚ ਕ੍ਰਿਸਮਸ ਦਾ ਖਾਣਾ ਖਰੋੜੇ ਹੋਣਗੇ। ਕਦੀ ਮਿਸ ਹੋ ਜਾਵੇ ਕਿਸੇ ਵਜ੍ਹਾ ਤੋਂ, ਕੋਈ ਸੂਰਤ ਹਾਲ ਇੰਝ ਦੀ ਨਾ ਬਣੇ, ਤਾਂ ਸ਼ਾਇਦ ਵੱਡਾ ਗੋਸ਼ਤ ਵੈਸੇ ਪਕਾ ਲਿਆ ਜਾਵੇ, ਲੇਕਿਨ ਆਮ ਤੌਰ 'ਤੇ ਖਰੋੜੇ ਹੁੰਦੇ ਨੇ। ਅਤੇ ਉਹ ਸਾਡੇ ਆਪਣੇ ਸ਼ੌਕ ਦੀ ਗੱਲ ਹੈ, ਕਿਸੇ ਹੋਰ ਖਾਨਦਾਨ 'ਚ ਨਹੀਂ। ਅਤੇ ਉਹ ਸ਼ਾਇਦ ਸਿਰਫ ਸਾਦਾ ਬਿਰਿਆਨੀ ਬਣਾ ਲੈਂਦੇ ਨੇ। ਅਤੇ ਉਹ ਇੱਕ ਯਾਨੀ ਇੱਕ ਖਸੂਸੀ ਖਾਣੇ ਦੀ ਅਹਿਮੀਅਤ ਉਹਨੂੰ ਉਸੇ ਤਰ੍ਹਾਂ ਹੀ ਹੈ। ਜ਼ਰੂਰੀ ਨਹੀਂ ਕਿ ਕ੍ਰਿਸਮਸ ਦਾ ਕੋਈ ਯਾਨੀ ਮਜ਼ਹਬੀ ਲਿਹਾਜ਼ ਨਾਲ ਇੱਕ ਮਿਥ ਦਿੱਤਾ ਗਿਆ ਵੀ ਇਹ ਹੀ ਖਾਣਾ ਤੁਸੀਂ ਖਾਣਾ। ਇਹ ਤਾਂ ਹਰ ਇਲਾਕੇ ਅਤੇ ਮੌਕੇ ਦੇ ਮੁਤਾਬਕ ਇਹ ਬਦਲਦਾ ਰਹਿੰਦਾ। ਵੱਡੇ ਦਿਨ 'ਤੇ ਤੁਹਾਨੂੰ ਲੋਕ ਮਿਲਣਗੇ ਜਿਹੜੇ ਸਲਵਾਰ ਕਮੀਜ਼ ਪਾ ਕੇ ਚਰਚ ਆਉਂਦੇ ਨੇ, ਜਿਹੜੇ ਪੈਂਟ ਕੋਟ ਪਾ ਕੇ ਚਰਚ ਆਉਂਦੇ ਨੇ, ਜਿਹੜੇ ਵੈਸੇ ਪੈਂਟ ਸ਼ਰਟ ਪਾ ਕੇ ਚਰਚ ਆਉਂਦੇ ਨੇ, ਚਾਦਰ ਬੰਨ੍ਹ ਕੇ ਚਰਚ ਆਉਣ ਵਾਲੇ ਵੀ ਲੋਕ ਹਨ। ਅਤੇ ਈਦ ਵਾਲੇ ਦਿਨ ਬਸ ਨਵੇਂ ਸਾਫ ਸੁਥਰੇ ਕੱਪੜੇ, ਜਿਹੜਾ ਜਿਸ ਤਰ੍ਹਾਂ ਦਾ ਵੀ ਕੋਈ ਅਫੋਰਡ ਕਰ ਸਕਦਾ, ਉਹ ਪਾ ਕੇ ਫਿਰਦੇ ਨੇ। ਮੈਂ ਆਪ ਜ਼ਿਆਦਾਤਰ ਜਿਹੜਾ ਉਹ ਸਲਵਾਰ ਕਮੀਜ਼ ਦੇ ਉੱਤੇ ਜਿਹੜਾ ਉਹ ਸਿਰ 'ਤੇ ਪੱਗ ਬੰਨ੍ਹ ਕੇ, ਅਤੇ ਮੈਂ ਸਮਝਦਾ ਕਿ ਮੇਰੀ ਕ੍ਰਿਸਮਸ ਦੀ ਤਿਆਰੀ ਹੋ ਗਈ। ਅਤੇ ਕੋਈ ਜ਼ਰੂਰੀ ਨਹੀਂ ਐਡਾ ਕਿ ਤੁਸੀਂ ਪੈਂਟ ਕੋਟ ਅਤੇ ਟਾਈ ਲਾ ਕੇ ਅਤੇ ਜਿਹੜਾ ਨਾ ਉਹ ਆਪਣੇ ਆਪ ਨੂੰ ਤੁਸੀਂ ਵਿਖਾਉਣਾ ਕਿ ਤੁਸੀਂ ਜਿਹੜਾ ਉਹ ਮਸੀਹੀ ਹੋ। ਅਤੇ ਇੱਕ ਯਾਨੀ ਜਿਹੜਾ ਸਾਡਾ ਰਵਾਇਤੀ ਮਾਹੌਲ ਹੈ, ਉਹ ਤਾਂ ਇੱਕ ਵਰਗਾ ਹੀ ਹੈ। ਮਜ਼ਹਬੀ ਹਿੱਸਾ ਜਿਹੜਾ ਇਬਾਦਤ ਦਾ, ਉਹ ਇਲਾਕੇ ਤੋਂ ਬਦਲ ਜਾਂਦਾ, ਉਹ ਆਪਣੇ ਮਜ਼ਹਬ ਦੇ ਨਾਲ ਹੈ, ਸਭ ਦਾ ਹੀ ਹੈ। ਲੇਕਿਨ ਜਿਹੜਾ ਈਦ ਦੀ ਖੁਸ਼ੀ ਹੈ, ਜਿਹੜਾ ਈਦ ਦਾ ਮਾਹੌਲ ਹੈ, ਉਹ ਸਭ ਦਾ ਇੱਕ ਵਰਗਾ ਹੀ ਹੈ। ਅਤੇ ਉਸੇ ਨੂੰ ਅਸੀਂ ਮਨਾਉਂਦੇ ਹਾਂ। ਅਤੇ ਉਮੀਦ ਹੈ ਕਿ ਇਹ ਗੱਲਾਂ ਬਾਤਾਂ ਤੁਹਾਡੇ ਲਈ ਕੁਝ ਮੁਫੀਦ ਹੋਈਆਂ ਹੋਣਗੀਆਂ। ਅਤੇ ਕ੍ਰਿਸਮਸ ਦੀ ਖੁਸ਼ੀਆਂ ਤੁਹਾਨੂੰ ਮੁਬਾਰਕ ਹੋਣ। ਕ੍ਰਿਸਮਸ ਮਨਾਓ, ਇਹ ਸਾਰੀ ਦੁਨੀਆ ਵਾਸਤੇ ਹੈ, ਖੁਸ਼ੀ ਦਾ ਮੌਕਾ ਹੈ। ਅੱਛੀ ਤਰ੍ਹਾਂ ਇਹਨੂੰ ਸੈਲੀਬਰੇਟ ਕਰੋ ਆਪਣੇ ਯਾਰਾਂ ਦੋਸਤਾਂ ਨਾਲ। ਤੁਸੀਂ ਨਹੀਂ ਵੀ ਜੇ ਮਸੀਹੀ ਹੋ, ਕੋਈ ਗੱਲ ਨਹੀਂ, ਇੱਕ ਖੁਸ਼ੀਆਂ ਫੈਲਾਉਣ ਦਾ ਦਿਨ ਹੈ। ਮੇਰੇ ਵੱਲੋਂ, ਮੇਰੇ ਟੱਬਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀ ਬਹੁਤ ਮੁਬਾਰਕਬਾਦ। ਅਤੇ ਤੁਸੀਂ ਵੀ ਜਿਹੜਾ ਆਪਣੇ ਇਸ ਆਇੰਦਾ ਸਾਲ ਵਿੱਚ ਅਮਨ ਸਲਾਮਤੀ ਨਾਲ ਦਾਖਲ ਹੋਵੋ, ਸਾਡੀ ਇਹੀ ਦੁਆ ਹੈ। ਰੱਬ ਰਾਖਾ ਜੀ।